ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ USA ਤੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ ਤੇ ਮਨਦੀਪ ਢਿੱਲੋਂ ਯੂਬਾ ਸਿਟੀ ਅਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 1 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ। ਭਾਜਪਾ ਦੀ ਪੰਜਾਬ ਨੂੰ ਲੈ ਕੇ ਜਿਹੜੀ ਨੀਤੀ ਬਦਲੀ ਹੈ, ਲੰਘੇ ਦਿਨਾਂ ਦੇ ਵਿੱਚ ਭਾਜਪਾ ਨੇ ਪੰਜਾਬ ਨੂੰ ਲੈ ਕੇ ਜਿਹੜੇ ਫੈਸਲੇ ਕੀਤੇ ਨੇ ਉਹ ਪੰਜਾਬੀਆਂ ਨੂੰ ਛੇਤੀ ਕਿਤੇ ਹਜ਼ਮ ਨਹੀਂ ਹੋ ਰਹੇ। ਉਹਨਾਂ ਨੂੰ ਲੱਗਦਾ ਕਿ ਤਾਂ ਹਮੇਸ਼ਾ ਟੇਢੇ ਚੱਲਦੇ ਸੀ, ਹੁਣ ਇੱਕਦਮ ਸਿੱਧੇ ਕਿਵੇਂ ਹੋ ਗਏ। ਸਵਾਲ ਪੈਦਾ ਇਹ ਹੋ ਗਿਆ ਕਿ ਪੰਜਾਬ ਨੂੰ ਲੈ ਕੇ ਭਾਜਪਾ ਨੇ ਨੀਤੀ ਬਦਲ ਲਈ ਹੈ ਜਾਂ ਫਿਰ ਨੀਅਤ ਬਦਲ ਲਈ ਹੈ। ਵੈਸੇ ਤਾਂ ਜੀ, ਦਿੱਲੀ ਦਾ ਇਤਿਹਾਸ ਕਹਿੰਦਾ ਕਿ ਉਹ ਕਦੇ ਪੰਜਾਬ ਨਾਲ ਸਕੇ ਰੂਲ ਚ ਆਇਆ ਹੀ ਨਹੀਂ। ਬਿਲਕੁਲ ਸਹੀ। ਉਸਨੇ ਕਦੇ ਸਕਾਪਣ ਨਿਭਾਇਆ ਹੀ ਨਹੀਂ ਦਿੱਲੀ ਦੇ ਤਖਤ ਤੇ ਕੋਈ ਬੈਠਿਆ ਹੋਵੇ। ਜੀ। ਪਰ ਜੇ ਆਪਾਂ ਇਸ ਸਰਕਾਰ ਦੇ ਕਾਰਜਕਾਲ ਦੀ ਨਜ਼ਰਸਾਨੀ ਕਰੀਏ ਤਾਂ ਜਦੋਂ 3 ਖੇਤੀ ਕਾਨੂੰਨ ਲਿਆਂਦੇ ਤੇ 3 ਖੇਤੀ ਕਾਨੂੰਨਾਂ ਦੀ ਲੜਾਈ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਪੰਜਾਬ ਦੀ ਅਗਵਾਈ ਚ ਹਰਿਆਣੇ ਨੇ ਸਾਥ ਦਿੰਦਿਆਂ ਨਾਲ ਹੋਰ ਸੂਬਿਆਂ ਤੋਂ ਕੁਝ ਧਿਰਾਂ ਆਈਆਂ ਤੇ ਉਹ ਲੜਾਈ ਲੜੀ ਜੀ। ਉਸ ਤੋਂ ਬਾਅਦ ਇੰਝ ਮਹਿਸੂਸ ਹੁੰਦਾ ਗਿਆ ਕਿ ਬੇਸ਼ੱਕ ਅਸੀਂ ਲੜਾਈ ਤਾਂ ਜਿੱਤ ਕੇ ਪਰਤ ਆਏ ਹਾਂ, ਪਰ ਦਿੱਲੀ ਦੀ ਸਰਕਾਰ ਦੀ ਅੱਖ 'ਚ ਇਸ ਕਦਰ ਅੜਕ ਰਹੇ ਹਾਂ ਕਿ ਉਹ ਵਾਰ-ਵਾਰ ਸਾਨੂੰ ਮਸਲਣਾ ਚਾਹੁੰਦੀ ਹੈ। ਪੰਜਾਬ ਦੇ ਉੱਤੇ ਕਈ ਤਰ੍ਹਾਂ ਦੇ ਹਮਲੇ ਹੋਏ। 3 ਖੇਤੀ ਕਾਨੂੰਨ ਦਾ ਹਮਲਾ ਇੱਕੋ ਦੀ ਉਦਾਹਰਨ ਹੈ ਵੱਡੀ। ਇਸ ਦੇ ਦੌਰਾਨ 50 ਕਿਲੋਮੀਟਰ ਵਾਲਾ ਫਾਰਮੂਲਾ ਲਿਆਂਦਾ ਕਿ ਜੀ ਕੇਂਦਰੀ ਸੁਰੱਖਿਆ ਦਸਤਿਆਂ ਦੇ ਕੰਟਰੋਲ 'ਚ ਲਿਆਉਣਾ ਸਰਹੱਦੀ ਖੇਤਰ। ਮੈਂ ਪਹਿਲਾਂ ਵੀ ਸ਼ਾਇਦ ਕਦੇ ਗੱਲ ਕੀਤੀ ਹੋਵੇ ਕਿ ਗੁਜਰਾਤ ਤੇ ਰਾਜਸਥਾਨ ਤਾਂ ਕੋਈ ਫਰਕ ਨਹੀਂ ਪੈਣਾ, 50 ਕਿਲੋਮੀਟਰ ਦੀ ਬਜਾਏ 100 ਕਿਲੋਮੀਟਰ ਕਰ ਲਓ ਚਾਹੇ, ਕਿ ਉੱਥੇ ਤਾਂ ਖਾਲੀ ਮੈਦਾਨੀ ਖੇਤਰ ਹੈ। ਪਰ ਸਾਡੇ ਤਾਂ ਤਾਰ ਦੇ ਪਾਰ ਵੀ ਖੇਤ ਨੇ ਤੇ ਤਾਰ ਦੇ ਆਰ, ਤਾਰ ਦੇ ਸਿਰੇ ਦੇ ਉੱਤੇ, ਸਰਹੱਦ ਦੇ ਸਿਰੇ ਦੇ ਉੱਤੇ ਸਾਡੇ ਦਾ ਪਿੰਡ ਦੇ। ਤੇ ਜੇ ਤੁਸੀਂ 50 ਕਿਲੋਮੀਟਰ ਦਾ ਮਤਲਬ ਕਰਦੇ ਹੋ ਤਾਂ ਦਰਸ਼ਨੀ ਡਿਓੜੀ ਵੀ ਆਉਂਦੀ ਹੈ, ਦੁਰਗਿਆਣਾ ਮੰਦਿਰ ਵੀ ਆਉਂਦਾ 50 ਕਿਲੋਮੀਟਰ। ਸਹੀ, ਬਿਲਕੁਲ ਸਹੀ ਹੈ। ਤੇ ਜੇ 50 ਕਿਲੋਮੀਟਰ ਦਾ ਮਤਲਬ ਕਰਦੇ ਹੋ ਸਰਹੱਦ ਤੋਂ ਕਿਸੇ ਪਾਸਿਓਂ 50 ਕਿਲੋਮੀਟਰ ਨਾਪਦੇ ਜਾਓ, ਅੱਧਾ ਪੰਜਾਬ ਦਾ ਖੇਤਰਫਲ ਕੇਂਦਰ ਦੇ ਕੰਟਰੋਲ 'ਚ ਅੱਜ ਦੀ ਤਰੀਕ 'ਚ। ਫਿਰ ਪਾਣੀਆਂ ਦੀ ਗੱਲ ਆਈ, ਚਾਹੇ SYL ਦਾ ਮੁੱਦਾ ਹੋਵੇ ਜੀ, ਅਸੀਂ ਵਿਚਾਲੇ ਬੈਠ ਕੇ ਸਮਝੌਤਾ ਕਰਾਵਾਂਗੇ ਜੀ, ਅਸੀਂ 2 ਸੂਬਿਆਂ ਨੂੰ ਮੀਟਿੰਗ ਲਵਾਂਗੇ ਜੀ, ਅਸੀਂ ਦੱਸਾਂਗੇ ਜੀ ਵਿਚੋਲੀਏ ਦੀ ਭੂਮਿਕਾ। ਫਿਰ ਚਾਹੇ ਡੈਮਾਂ ਦੇ BBMB ਤੋਂ ਲੈ ਕੇ ਡੈਮਾਂ ਦੀ ਸੁਰੱਖਿਆ ਦਾ ਮਾਮਲਾ ਆ, ਫਿਰ ਕੇਂਦਰੀ ਕੰਟਰੋਲ, ਫਿਰ ਚਾਹੇ ਮੰਡੀਆਂ ਮਕਾ ਕੇ ਸਿੱਲੋ ਕੰਨੀ ਨੂੰ ਜਾਣਾ ਹੋਵੇ, ਪਿੰਡੂ ਵਿਕਾਸ ਫੰਡ ਦਾ ਭੋਗ ਪਾਉਣਾ ਹੋਵੇ। ਉਹ ਸਾਰੀਆਂ ਕਾਰਵਾਈਆਂ ਇੰਝ ਸੀਗੀਆਂ ਜਿਹੜੀਆਂ ਪੰਜਾਬ ਵਿਰੋਧੀ ਸੀ, ਸ਼ਰੇਆਮ ਦਿਖਦੀਆਂ ਸੀ। GST ਅਦਾਇਗੀ ਨਹੀਂ ਸਮੇਂ ਸਿਰ ਕਰਨੀ, ਹੈਲਥ ਨਾਲੇ, ਸਿੱਖਿਆ ਵਾਲੇ ਫੰਡ ਰੋਕ ਲੈਣੇ, ਹੈਨਾ, ਹੜ੍ਹ ਵਾਲੇ ਮਾਮਲੇ 'ਚ ਟਕਰਾਅ ਅਜੇ ਵੀ ਚੱਲ ਰਿਹਾ। ਫਿਰ ਵੱਡੇ ਹਮਲੇ ਹੋਏ ਅਚਾਨਕ ਸਾਡੇ ਪ੍ਰਮੁੱਖ ਵਿਦਿਅਕ ਅਦਾਰਾ ਜਿਹੜਾ ਪੰਜਾਬ ਦੀ ਹੋਂਦ ਦਾ ਪ੍ਰਤੀਕ ਹੈ, ਪੰਜਾਬ ਯੂਨੀਵਰਸਿਟੀ ਤੇ ਹਮਲਾ ਹੁੰਦਾ। ਸੈਨੇਟ ਸਿੰਡੀਕੇਟ ਭੰਗ ਕਰਨ ਦਾ ਫਰਮਾਨ ਆਉਂਦਾ ਹੈ। ਅਜੇ ਅਸੀਂ ਉਹਦੇ ਨਾਲ 2-4 ਹੋ ਰਹੇ ਸੀ ਕਿ ਚੰਡੀਗੜ੍ਹ ਨੂੰ ਪੂਰਨ ਡਿਊਟੀ ਬਣਾਉਣ ਦਾ ਫੈਸਲਾ ਕਰਕੇ ਲਿਸਟ ਕਰ ਲਿਆ ਜਾਂਦਾ ਹੈ ਸੰਸਦ ਦੇ ਇਸ ਇਜਲਾਸ ਦੇ ਵਿੱਚੋਂ ਬਿੱਲ, ਕਿ ਅਸੀਂ ਸੋਧ ਬਿੱਲ ਲਿਆ ਕੇ ਇਹਨੂੰ ਵੀ ਕਰ ਦੇਣਾ। ਯੂਨੀਵਰਸਿਟੀ ਦੀ ਲੜਾਈ ਨੇ ਰੰਗ ਬਦਲਿਆ। ਸਹੀ ਹੈ। ਵਿਦਿਆਰਥੀ ਤੱਕ ਸੀਮਤ ਨਾ ਰਹਿ ਕੇ ਲੜਾਈ ਪੰਜਾਬ ਦੀ ਬਣ ਗਈ। ਤੇ ਜਦੋਂ ਲੜਾਈ ਪੰਜਾਬ ਦੀ ਬਣੀ ਤਾਂ ਤੁਰੰਤ ਇਹਨਾਂ ਨੇ ਸੈਨੇਟ ਸਿੰਡੀਕੇਟ ਵਾਲਾ, ਚਾਹੇ ਉਹਦੇ ਵਿੱਚ ਵੀ ਕਈ ਵਾਰ ਖੇਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਤੋਂ ਪਿਛਾਂ ਹਟੀ। ਆਖਰ ਸੈਨੇਟ ਸਿੰਡੀਕੇਟ ਬਹਾਲ ਕੀਤੀ ਤੇ ਆਖਰ ਦੁੱਧ ਦਿੱਤਾ ਮਿੰਗਣਾ ਪਾ ਕੇ, ਪਰ ਯੂਨੀਵਰਸਿਟੀ ਦੇ ਵਿੱਚ ਸੈਨੇਟ ਸਿੰਡੀਕੇਟ ਦੀਆਂ ਚੋਣਾਂ ਦੇ ਪ੍ਰੋਗਰਾਮ ਦਾ ਵੀ ਐਲਾਨ ਕਰਤਾ। ਸਹੀ ਹੈ।
ਇੱਥੋਂ ਜਿਹੜਾ ਮੋੜਾ ਕੱਟਿਆ ਹੂੰ ਉਹ ਹੈਰਾਨ ਕਰਨ ਵਾਲਾ ਸੀ। ਜੀ ਸਹੀ ਹੈ। ਇਹ ਫੈਸਲਾ ਉਸੇ ਸਮੇਂ ਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਕੇਂਦਰ ਨੇ ਚਿੱਠੀ ਲਿਖੀ ਹੂੰ ਕਿ ਪਾਣੀਆਂ ਦੇ ਮਸਲੇ ਆਪੇ ਨਿਬੇੜ ਲਓ, ਅਸੀਂ ਤੁਹਾਡੇ 'ਚ ਨਹੀਂ ਆਉਣਾ। ਸਹੀ ਹੈ। ਇਸ ਵੇਲੇ ਦਾ ਮਸਲਾ ਦੋਏ ਸੂਬੇ ਨਿਬੇੜ ਲਓ, ਅਸੀਂ ਵਿੱਚ ਨਹੀਂ ਪੈਣਾ। ਇਹ ਹੁਣ ਕਿੰਨੀ ਸੱਚਾਈ ਹੈ, ਕਿੰਨਾ ਕੁ ਵਿੱਚ ਰਹਿਣਗੇ ਨਹੀਂ ਰਹਿਣਗੇ, ਚਿੱਠੀ ਸੱਚਮੁੱਚ ਸੱਚੀ ਹੈ ਝੂਠੀ ਹੈ, ਇਹ ਆਉਣ ਵਾਲਾ ਸਮਾਂ ਤੈਅ ਕਰੂਗਾ। ਪਰ ਉਹਨਾਂ ਦਾ ਇਹ ਫੈਸਲਾ ਵੀ ਬਦਲਮਾ ਦਿਖਿਆ। ਫਿਰ ਚੰਡੀਗੜ੍ਹ ਵਾਲੇ ਮਸਲੇ ਤੇ ਵੀ ਉਹਨਾਂ ਨੇ ਮੋੜਾ ਕੱਟਿਆ, ਚਾਹੇ ਉਹ ਫਿਲਹਾਲ ਚਾਹੇ ਉਹ ਇਸ ਅੰਦੋਲਨ ਦੇ ਡਰ ਚੋਂ ਜਾਂ ਪੰਜਾਬ ਦੀ ਤਸਵੀਰ ਨੂੰ ਸਮਝਦਿਆਂ ਹੋਇਆਂ ਕੁਝ ਵੀ ਹੋਵੇ, ਫਿਲਹਾਲ ਉਹ ਇਸ ਤੋਂ ਵੀ ਪਿੱਛੇ ਹਟ ਕੇ ਅਸੀਂ ਅਜੇ ਚੰਡੀਗੜ੍ਹ ਨੂੰ ਪੂਰਨ ਝੂਠੀ ਨਹੀਂ ਬਣਾ ਰਹੇ। ਪਰ ਉੱਤਰੀ ਜ਼ੋਨਲ ਕੌਂਸਲ ਦੀ ਬੈਠਕ ਇੱਕ ਖੱਟਰ ਸਰਕਾਰ ਸੀ, ਜਦੋਂ ਸਰਕਾਰ ਪੰਜਾਬ ਦੀ ਬਣੀ ਸੀ ਮਾਨ ਦਲ ਦੀ 2022 ਦੇ ਵਿੱਚ ਜੈਪੁਰ ਦੇ ਵਿੱਚ ਹੁੰਦੀ ਹੈ। ਉਸ ਮੀਟਿੰਗ ਦੇ ਦੌਰਾਨ ਹਰਿਆਣਾ ਆਪਣਾ ਇੱਕ ਖਰੜਾ ਰੱਖਦਾ ਹੈ ਕਿ ਜੀ ਸਾਨੂੰ ਵੱਖਰੀ ਵਿਧਾਨ ਸਭਾ ਲਈ ਚੰਡੀਗੜ੍ਹ 'ਚ ਥਾਂ ਚਾਹੀਦੀ ਹੈ, ਤੇ ਅਮਿਤ ਸ਼ਾਹ ਹੁੱਪ ਕੇ ਹਾਂ ਕਰਦਾ ਕਿ ਲਓ, ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਤੁਸੀਂ ਕਰੋ। ਤੇ ਜਦੋਂ ਇਹ ਗੱਲ ਉਹਨਾਂ ਦੇ ਬਿਆਨਾਂ ਦੇ ਰੂਪ 'ਚ ਬਾਹਰ ਆਉਂਦੀ ਹੈ ਤੇ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਪਾਉਂਦੇ ਆ, ਸਾਨੂੰ ਵੀ ਵੱਖਰੀ ਥਾਂ ਦਿਓ ਕਿ ਪਤੰਦਰਾ ਆਪਾਂ ਤਾਂ ਸਾਰਾ ਚੰਡੀਗੜ੍ਹ ਆਪਣਾ, ਤਾਂ ਆਪਾਂ ਤਾਂ ਇਹ ਕਹਿਣਾ ਸੀ ਕਿ ਭਾਈ ਇਹ ਵੱਖਰੀ ਵਿਧਾਨ ਸਭਾ ਬਣਾਉਣ, ਆਪਣੇ ਹਰਿਆਣੇ ਜਾ ਕੇ ਬਣਾਉਣ, ਕਿਉਂਕਿ ਇਹਨਾਂ ਦੀ ਰਾਜਧਾਨੀ ਵੀ ਬਾਹਰ ਬਣਨੀ ਚਾਹੀਦੀ ਹੈ। ਸਹੀ ਹੈ, ਬਿਲਕੁਲ। ਪਰ ਤੁਸੀਂ ਤਾਂ ਆਪ ਕਹਿਣ ਲੱਗੇ ਕਿ ਅਸੀਂ ਸਾਨੂੰ ਵੀ ਥਾਂ ਦੇ ਦਿਓ, ਮਤਲਬ ਜਿਵੇਂ ਅਸੀਂ ਬਗਾਨੇ ਤੋਂ ਥਾਂ ਮੰਗ ਰਹੇ। ਤੇ ਇਸ ਨੇ ਸਵਾਲ ਖੜੇ ਕੀਤੇ। ਪਰ ਹਰਿਆਣੇ ਨੇ ਉਸ ਸਮੇਂ 3 ਥਾਵਾਂ ਚੰਡੀਗੜ੍ਹ 'ਚ ਲੱਭੀਆਂ, 10-10 ਏਕੜ ਦੀਆਂ 3 ਲੋਟ ਲੱਭੇ। ਠੀਕ ਹੈ। ਜਿਨ੍ਹਾਂ ਚੋਂ ਇੱਕ ਤੇ ਉਹਨਾਂ ਨੇ ਉਂਗਲ ਤਰੀ ਕਲਾਗ੍ਰਾਮ ਦੇ ਨੇੜੇ ਐ ਚੰਡੀਗੜ੍ਹ ਰੇਲਵੇ ਸਟੇਸ਼ਨ, IT ਸਿਟੀ, ਇਹਨਾਂ ਤੇ ਨਾਲ ਪੰਚਕੂਲੇ ਦੀ ਹੱਦ, ਉੱਥੇ ਉਹਨਾਂ ਨੇ 10 ਏਕੜ ਥਾਂ ਤੈਅ ਕਰ ਲਈ ਤੇ 12 ਏਕੜ ਅਸੀਂ ਸਕੇਤੜੀਆਂ ਕੋਲ ਹੈ ਨਾ ਉੱਥੇ ਲੈ ਲਾਂਗੇ ਜੀ, ਸਾਨੂੰ ਇਹਦੇ ਬਟਾ ਲਓ ਸਾਡੇ ਨਾਲ, ਕਹਿੰਦੇ। ਚੰਡੀਗੜ੍ਹ ਨੇ ਲਗਭਗ ਇਹਦੇ ਤੇ ਸਹਿਮਤੀ ਪ੍ਰਗਟਾਤੀ ਪ੍ਰਸ਼ਾਸਨਿਕ ਵਿੱਚ, ਜਦੋਂ ਅਮਿਤ ਸ਼ਾਹ ਦਾ ਹੁਕਮ ਸੀ। ਪਰ ਇਹ ਮਾਮਲਾ ਹੁਣ ਜਮਾਂ ਠੰਡੇ ਬਸਤੇ ਸੀ। ਅਚਾਨਕ ਗ੍ਰਹਿ ਮੰਤਰਾਲਾ ਹੁਕਮ ਭੇਜਦਾ ਕਿ ਚੰਡੀਗੜ੍ਹ 'ਚ ਹਰਿਆਣੇ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਜੀ, ਕੇਂਦਰ ਤੁਹਾਡੀ ਇਹ ਤਜਵੀਜ਼ ਰੱਦ ਕਰਦਾ, ਇਸ ਦੇ ਉੱਤੇ ਅੱਗੇ ਨਾ ਵਧਿਆ ਜਾਵੇ। ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਕਹਿਤਾ ਕਿ ਜ਼ਮੀਨ ਨਹੀਂ ਬਟਾਈ ਜਾ ਸਕਦੀ। ਸਹੀ ਹੈ। ਹੁਣ ਇਹ ਸਾਰੇ ਫੈਸਲੇ ਇਹੀ ਸਵਾਲ ਪੈਦਾ ਕਰਦੇ ਆ ਕਿ ਕੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਨੂੰ ਲੈ ਕੇ ਆਪਣੀ ਨੀਅਤ ਬਦਲੀ ਹੈ ਜਾਂ ਨੀਤੀ ਬਦਲੀ ਹੈ। ਸਹੀ ਹੈ। ਕੀ ਉਸ ਨੂੰ ਇਹ ਸਮਝ ਆ ਗਈ ਹੈ ਕਿ ਪੰਜਾਬ ਨਾਲ ਬਾਕੀ ਸੂਬਿਆਂ ਵਾਂਗ ਨਹੀਂ ਨਜਿੱਠਿਆ ਜਾ ਸਕਦਾ, ਪੰਜਾਬ ਨਾਲ ਬਾਕੀ ਸੂਬਿਆਂ ਵਾਂਗ ਨਹੀਂ ਚੱਲਿਆ ਜਾ ਸਕਦਾ? ਕੀ ਸੱਚਮੁੱਚ ਪੰਜਾਬ ਪ੍ਰਤੀ ਉਹ ਸਿਰਤ ਸੋਚ ਨਾਲ ਆਪਣਾ ਰੰਗ ਢੰਗ ਬਦਲਣਾ ਚਾਹੁੰਦੇ ਨੇ, ਜਾਂ ਸਿਆਸੀ ਪੈਂਤੜਾ ਬਦਲਣ ਨੂੰ ਫਿਰਦੇ ਨੇ, ਜਾਂ ਫਿਰ 2 ਕਦਮ ਪਿਛਾਂਹ ਜਾ ਕੇ ਨਵੀਂ ਛਾਲ ਮਾਰਨ ਦੀ ਤਿਆਰੀ ਕਰ ਰਹੇ ਨੇ, ਕੋਈ ਨਵਾਂ ਹਮਲਾ, ਨਵਾਂ ਪੰਜਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ? ਕੀ ਹੈ? ਇਸ ਲਈ ਪੰਜਾਬ ਦੇ ਵਿੱਚ ਕਾਫੀ ਤੋਖਲੇ ਵਧੇ ਨੇ, ਜਿੱਥੇ ਥੋੜੀ ਰਾਹਤ ਮਹਿਸੂਸ ਕਰ ਰਹੇ ਨੇ ਲੋਕ, ਖਾਸ ਕਰਕੇ ਸਿਆਸੀ ਧਿਰਾਂ ਜਿਨ੍ਹਾਂ ਨੇ ਲੜਾਈ ਲੜੀਓ ਨਹੀਂ ਕਦੇ, ਉਹ ਧਿਰਾਂ ਫਿਰ ਵੀ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਚੋਭਾਂ ਵੱਜਦੀਆਂ ਕਿ ਟਵੀਟ ਤਾਂ ਕਰੋ, ਚਿੱਠੀ ਤਾਂ ਲਿਖੋ, ਬਿਆਨ ਤਾਂ ਦਿਓ, ਸਹੀ ਹੈ, ਉਹ ਤੋਂ ਵੀ ਬਚਣਾ ਚਾਹੁੰਦੇ ਨੇ। ਉਹਨਾਂ ਨੇ ਰਾਹਤ ਮਹਿਸੂਸ ਕੀਤੀ ਹੈ। ਪਰ ਪੰਜਾਬ ਦੇ ਅੰਦਰ ਖਦਸ਼ਾ ਖੜਾ ਹੈ ਕਿ ਇੰਨੀ ਆਸਾਨੀ ਨਾਲ ਇਹਨਾਂ ਦੇ ਮਨਾਂ ਚੋਂ ਮੈਲ ਨਹੀਂ ਜਾ ਸਕਦੀ। ਇਹ ਕੀ ਕੋਈ ਨਵਾਂ ਤਰੀਕਾ ਅਪਣਾਉਣਗੇ, ਕੀ ਕੋਈ ਨਵੇਂ ਤਰੀਕੇ ਨਾਲ ਹਮਲਾ ਕਰਨਗੇ, ਕੀ ਕੋਈ ਨਵੀਂ ਕੋਝੀ ਚਾਲ ਚੱਲਣਗੇ, ਜਾਂ ਸੱਚਮੁੱਚ ਇੰਨਾ ਨਿਰਮਲ ਹੋ ਗਿਆ ਮਨ ਕਿ ਹਾਂ ਪੰਜਾਬ ਪ੍ਰਤੀ ਇਹ ਦਰਿਆਦਿਲੀ ਕਿਉਂ ਜਾਗੀ ਹੈ? ਜਾਂ ਇਹ ਲੱਗਦਾ ਕਿ ਅਜੇ ਤਾਂ ਹਰਿਆਣੇ 'ਚ ਚੋਣਾਂ ਨਹੀਂ, ਪੰਜਾਬ 'ਚ ਚੋਣਾਂ ਪਹਿਲਾਂ ਪੰਜਾਬ ਵਾਲੀਆਂ ਚੋਣਾਂ ਨਿਪਟਾ ਲਓ, ਜਦੋਂ ਹਰਿਆਣੇ ਦੀ ਵਾਰੀ ਆਊਗੀ ਫਿਰ ਉਹਨਾਂ ਨੂੰ ਮਿੱਠੀਆਂ ਗੋਲੀਆਂ ਪਾ ਲਾਂਗੇ? ਕੀ ਇਹ ਦੋਵੇਂ ਪਾਸੇ ਵੀ ਧੋਖੇ ਦੀ ਖੇਡ ਹੈ? ਸਹੀ ਹੈ, ਸਹੀ, ਬਿਲਕੁਲ। ਇਸ ਲਈ ਇਹਦੇ ਬਹੁਤ ਪਹਿਲੂ ਨੇ। ਆਉਂਦੇ ਸਮੇਂ ਸਥਿਤੀ ਸਾਫ਼ ਹੋ ਜੂਗੀ। ਸਿਆਸਤ ਦੇ ਵਿੱਚ ਲੁਕਾਉਣ ਦੀ ਕੋਸ਼ਿਸ਼ ਜਿੰਨੀ ਮਰਜ਼ੀ ਹੋਵੇ, ਹੈ ਨਾ, ਮਤਲਬ ਜੇ ਕਿਤੇ ਅੱਗ ਲੱਗੇ ਤਾਂ ਧੂਆਂ ਬਾਹਰ ਆ ਹੀ ਜਾਂਦਾ, ਜੇ ਕੁਝ ਹੋਰ ਹੋਊਗਾ ਤਾਂ ਅੱਜ ਨਹੀਂ ਤਾਂ ਕੱਲ ਨੂੰ ਪਤਾ ਲੱਗੇ ਜਾਊਗਾ। ਇਹਨਾਂ ਦੀ ਕਾਰਵਾਈਆਂ ਤੋਂ ਲੁਕਿਆ ਨਹੀਂ ਰਹਿ ਸਕਦਾ। ਜੀ ਬਿਲਕੁਲ। ਸੋ ਬਦਲੀ ਨੀਤੀ ਤੋਂ ਜਾਂ ਜਿਹੜੀ ਨੀਅਤ ਬਦਲੀ ਇਹਦੇ ਤੇ ਪੰਜਾਬੀਆਂ ਨੂੰ ਤੌਖਲੇ ਕਾਫੀ ਨੇ, ਸ਼ੰਕੇ ਕਾਫੀ ਨੇ, ਖਦਸ਼ੇ ਨੇ। ਇਤਬਾਰ ਕਰਨਾ ਬਹੁਤ ਔਖਾ ਜੀ ਇਹੋ ਜਿਹੀ ਜਿਹੜੀਆਂ ਤਨਜ਼ੀਮਾਂ ਹੁੰਦੀਆਂ ਨੇ ਉਹਨਾਂ ਤੇ, ਖਾਸ ਕਰਕੇ। ਅਗਲੀ ਗੱਲ ਕਰੀਏ, ਜਿਹੜੇ ਇਹਨਾਂ ਦੀ ਵਕਾਲਤ ਕਰ ਰਹੇ ਨੇ ਅੱਜ ਕੱਲ੍ਹ ਵਕੀਲ ਬਣੇ ਹੋਏ ਨੇ, ਕੈਪਟਨ ਅਮਰਿੰਦਰ ਸਿੰਘ। ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਨੇ ਸਭ ਕੁਝ ਦਿੱਤਾ, ਪਰ ਅਖੀਰ ਤੇ ਕਾਂਗਰਸ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਹੁਣ ਸਾਡੇ ਕੰਮ ਦੇ ਨਹੀਂ ਰਹੇ। ਭਾਜਪਾ ਦੇ ਨਾਲ ਗੱਠਜੋੜ ਕਰ ਲਿਆ, ਪਾਰਟੀ ਬਣਾ ਲਈ।
ਹੁਣ ਕਹਿੰਦੇ ਵੀ ਭਾਜਪਾ 'ਚ ਰਹਿ ਕੇ ਕੈਪਟਨ ਅਮਰਿੰਦਰ ਸਿੰਘ ਅਡਵਾਨੀ ਨਹੀਂ ਬਣਨਾ ਚਾਹੁੰਦੇ ਉਹਨਾਂ ਦਾ। ਕੈਪਟਨ ਅਮਰਿੰਦਰ ਸਿੰਘ ਦੀ ਇੰਡੀਆ ਟੂਡੇ ਨਾਲ ਕੀਤੀ ਇੱਕ ਇੰਟਰਵਿਊ ਖੂਬ ਚਰਚਾ 'ਚ ਹੈ। ਜੀ ਲੰਬੀ ਇੰਟਰਵਿਊ ਸੀ, ਅਰਥ ਭਰਪੂਰ ਇੰਟਰਵਿਊ ਸੀ। ਉਸ ਨੇ ਕਾਫੀ ਕੁਛ ਬੀਜੇਪੀ ਬਾਰੇ ਸਾਡੇ ਸਾਹਮਣੇ ਵੀ ਲਿਆਂਦਾ ਤੇ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਦੇ ਰਾਹੀਂ ਬੀਜੇਪੀ ਦੇ ਉੱਤੇ ਸਵਾਲ ਵੀ ਖੜੇ ਹੋਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਹੱਕ ਹਕੂਕ ਦੀ ਗੱਲ ਕੀਤੀ ਹੈ ਬੀਜੇਪੀ 'ਚ ਰਹਿ ਕੇ। ਉਹ ਭਾਜਪਾ ਨੂੰ ਸ਼ੀਸ਼ਾ ਦਿਖਾਉਂਦੇ ਨਜ਼ਰ ਆਏ ਨੇ ਜੀ। ਅਮਰਿੰਦਰ ਸਿੰਘ ਕਹਿੰਦੇ ਪੰਜਾਬ ਯੂਨੀਵਰਸਿਟੀ ਜਿਵੇਂ ਚੱਲ ਰਹੀ ਸੀ ਉਵੇਂ ਚੱਲਣ ਦੇਣੀ ਸੀ, ਕੀ ਲੋੜ ਸੀ, ਕੀ ਤਕਲੀਫ ਸੀ ਕਹਿੰਦੇ ਇਹਨਾਂ ਨੂੰ ਪੰਗਾ ਲੈਣ ਦੀ। ਅੱਛਾ। ਚੰਡੀਗੜ੍ਹ ਵਾਲੇ ਮਸਲੇ ਤੇ ਕਹਿੰਦੇ ਕੀ ਖਾਜ ਪਈ ਸੀ ਇਹ ਜੀ ਪੰਗਾ ਲੈਣ ਦੀ, ਕੀ ਤਕਲੀਫ ਸੀ ਕਹਿੰਦੇ। ਇਹ ਸ਼ਬਦ ਨੇ ਉਹਨਾਂ ਦੇ, ਅੰਗਰੇਜ਼ੀ ਦੇ ਵਿੱਚ ਉਹਦਾ ਅਨੁਵਾਦ ਕਰਕੇ ਦੇਖੋ ਤਕਲੀਫ ਅਰਥ ਬਣਦਾ ਵਾ। ਤੇ ਉਹ ਐਂਕਰ ਕੁੜੀ ਜਿਹੜੀ ਜਰਨਲਿਸਟ ਪੁੱਛ ਰਹੀ ਸੀ, ਉਹ ਕਹਿੰਦੀ ਪਰ ਤੁਹਾਨੂੰ ਪਤਾ ਤੁਸੀਂ ਇਹ ਆਪਣੀ ਪਾਰਟੀ ਬੀਜੇਪੀ ਦੇ ਖਿਲਾਫ ਬੋਲ ਰਹੇ ਹੋ। ਕਹਿੰਦਾ ਫਿਰ ਕੀ ਹੋ ਗਿਆ। ਇਹ ਅਮਰਿੰਦਰ ਸਿੰਘ ਹੈ। ਅਮਰਿੰਦਰ ਸਿੰਘ ਜਿੱਥੇ ਆਪਣੀ ਬੇਵਾਕੀ ਲਈ ਜਾਣਿਆ ਜਾਂਦਾ ਹੈ, ਉੱਥੇ ਉਹ ਕਈ ਵਾਰ ਫੈਸਲੇ ਲੈਣ ਦੇ ਧਾਰਾ ਦੇ ਉਲਟ ਜਾ ਕੇ ਫੈਸਲੇ ਲੈਣ ਲਈ ਵੀ ਜਾਣਿਆ ਜਾਂਦਾ। 84 ਚ ਦਰਬਾਰ ਸਾਹਿਬ ਤੇ ਹਮਲਾ ਹੁੰਦਾ, ਅਮਰਿੰਦਰ ਸਿੰਘ ਕਾਂਗਰਸ ਛੱਡ ਕੇ ਬਾਹਰ ਆ ਜਾਂਦਾ। ਬਰਨਾਲੇ ਦੀ ਸਰਕਾਰ ਦੇ ਵਿੱਚ ਮੰਤਰੀ ਸੀ ਅਮਰਿੰਦਰ ਸਿੰਘ ਤੇ ਦਰਬਾਰ ਸਾਹਿਬ ਚ ਜੋੜਿਆਂ ਸਣੇ ਪੁਲਿਸ ਵੜਦੀ ਹੈ ਤੇ ਅਮਰਿੰਦਰ ਸਿੰਘ ਛੱਡ ਕੇ ਕੈਬਨਿਟ ਬਾਹਰ ਆ ਜਾਂਦੇ ਆ। ਪਰ ਉਹੀ ਅਮਰਿੰਦਰ ਸਿੰਘ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਦਾ ਦੋਵਾਂ ਸਰਕਾਰਾਂ ਦੇ ਦਰਮਿਆਨ ਤਾਂ ਡੇਰਾ ਬਾਬਾ ਨਾਨਕ ਦੀ ਸਟੇਜ ਤੋਂ ਉਹ ਬੀਜੇਪੀ ਦੀ ਬੋਲੀ ਬੋਲਦਾ। ਉਸ ਸਮੇਂ ਪੰਜਾਬ ਬਾਗੋ ਬਾਗ ਸੀ ਕਿ ਚੰਗਾ ਪਹਿਲ ਕਦਮੀ ਹੋ ਗਈ, ਉਹ ਪਾਕਿਸਤਾਨ ਨੂੰ ਉਸ ਸਟੇਜ ਤੋਂ ਭੰਡ ਰਹੇ ਸੀ। ਉਸ ਦਿਨ ਉਹ ਬੀਜੇਪੀ ਦੀ ਬੋਲੀ ਬੋਲ ਰਹੀ, ਮੁੱਖ ਮੰਤਰੀ ਕਾਂਗਰਸ ਦੇ ਸੀ, ਪਰ ਬੋਲੀ ਉਹਨਾਂ ਦੀ। ਹਾਂ, ਆਪਣੀ ਉਹ ਕਾਂਗਰਸ ਹਾਈ ਕਮਾਂਡ ਨੂੰ ਪੈ ਨਿਕਲੇ ਸੀ ਜਦੋਂ ਉਹਨਾਂ ਨੇ ਪਾਣੀਆਂ ਦੇ ਬਿੱਲ ਲਿਆ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਤੇ ਰੱਦ ਕੀਤੇ ਪਿਛਲੇ ਸਮਝੌਤੇ। ਉਸ ਸਮੇਂ ਚਾਹੇ ਉਹਦੇ ਵਿੱਚ ਕੁਝ ਕਮੀਆਂ ਖਾਮੀਆਂ ਰਹੀਆਂ ਹੋਣ, ਪਰ ਹਾਈ ਕਮਾਂਡ ਨਹੀਂ ਚਾਹੁੰਦੀ ਸੀ ਉਹਨਾਂ ਦੀ ਕਿ ਕੁਝ ਹੋਵੇ, ਪਰ ਉਹਦੇ ਉਲਟ ਜਾ ਕੇ। ਸੋ ਇਸ ਲਈ ਅਮਰਿੰਦਰ ਸਿੰਘ ਦਵੰਗ ਵੀ ਤੇ ਆਪਣੇ ਤਰੀਕੇ ਨਾਲ ਫੈਸਲਾ ਲੈਣ ਲਈ ਵੀ ਜਾਣੇ ਜਾਂਦੇ। ਪਰ ਹੁਣ ਜਦੋਂ ਇਹ ਆਮ ਧਾਰਨਾ ਬਣ ਗਈ ਸੀ, ਦਿੱਲੀ ਹਾਈ ਕਮਾਂਡ ਤੋਂ ਲੈ ਕੇ ਭਾਜਪਾ ਹਾਈ ਕਮਾਂਡ ਤੋਂ ਲੈ ਕੇ ਭਾਜਪਾ ਦੇ ਪੰਜਾਬ ਵਰਕਰਾਂ ਤੱਕ ਕਿ ਹੁਣ ਬੀਤਿਆ ਵਕਤ ਹੋ ਗਿਆ ਅਮਰਿੰਦਰ ਸਿੰਘ, ਹੁਣ ਸਰਗਰਮ ਸਿਆਸਤ 'ਚ ਉਹਦੀ ਕੋਈ ਥਾਂ ਨਹੀਂ। ਇੱਕ ਇੰਟਰਵਿਊ ਨੇ ਤਰਸੱਲੀ ਮਚਾਤੀ ਜੀ। ਅਮਰਿੰਦਰ ਸਿੰਘ ਕਹਿੰਦਾ ਆ ਲਿਟਲ ਚੈਪ ਦੱਸੂਗਾ ਕਿ ਪੰਜਾਬ 'ਚ ਬੀਜੇਪੀ ਨੇ ਕਿਵੇਂ ਚਲਾਉਣਾ। ਠੀਕ ਹੈ। ਰਵਨੀਤ ਬਿੱਟੂ ਕਹਿੰਦਾ ਹੁਣ ਇਹ ਸਲਾਹ ਦਊਗਾ ਬੀਜੇਪੀ ਨੂੰ ਕਿ ਪੰਜਾਬ ਕਿਵੇਂ, ਕਹਿੰਦਾ ਸਾਡਾ ਤਜਰਬਾ ਕਿੱਥੇ। ਤੇ ਇਸੇ ਤਰ੍ਹਾਂ ਕਹਿੰਦਾ ਮਨਜਿੰਦਰ ਸਿਰਸਾ ਜੰਮਦਾ ਹਰਿਆਣੇ 'ਚ, ਕਹਿੰਦਾ ਸਿਆਸਤ ਦਿੱਲੀ ਦੀ ਕਰਦਾ, ਸਲਾਹਕਾਰ ਪੰਜਾਬ ਦਾ ਬਣਿਆ ਬੈਠਾ, ਕਹਿੰਦਾ ਉਹਨੂੰ ਕੀ ਪਤਾ ਪੰਜਾਬ 'ਚ ਕਿਵੇਂ ਹੁੰਦਾ। ਸਹੀ ਹੈ। ਤੇ ਜਦੋਂ ਐਂਕਰ ਪੁੱਛਦੀ ਹੈ ਕਿ ਤੁਹਾਨੂੰ ਪੁੱਛਦੇ ਆ, ਕਹਿੰਦਾ ਨਾ ਸਾਨੂੰ ਕੋਈ ਨਹੀਂ ਪੁੱਛਦਾ, ਕਹਿੰਦਾ ਸਾਡੀ ਕਦੇ ਸਲਾਹ ਹੀ ਨਹੀਂ ਲੈਂਦੇ। ਕਹਿੰਦਾ ਮਤਲਬ ਕੀ ਅਮਰਿੰਦਰ ਸਿੰਘ ਸਲਾਹਕਾਰ ਦੀ ਭੂਮਿਕਾ ਚਾਉਣਾ ਚਾਹੁੰਦੇ ਨੇ। ਸਹੀ ਹੈ। ਕੀ ਅਮਰਿੰਦਰ ਸਿੰਘ ਨੂੰ ਬੀਜੇਪੀ ਨੇ ਰਲਾ ਕੇ ਮਾਰਗਦਰਸ਼ਕ ਮੰਡਲ 'ਚ ਪਾਤਾ, ਪਰ ਉਹ ਸਰਗਰਮ ਸਿਆਸਤ ਵਰਤਣਾ ਚਾਹੁੰਦੇ ਨੇ, ਜਾਂ ਉਹ ਇਹ ਸਿਆਸੀ ਫਿਜ਼ਾ ਦੇ ਵਿੱਚ ਕੋਈ ਮਾਣ ਤਾਣ ਭਾਲਦੇ ਨੇ ਹਲੇ ਕਿ ਠੀਕ ਹੈ ਜੇ ਉਹ ਨਹੀਂ ਮੁੱਖ ਧਾਰਾ 'ਚ ਲਿਆਉਣਾ, ਹੁਣ ਮੈਂ ਕਿਹੜਾ ਚੋਣ ਲੜਨਾ, ਪਰ ਮੈਨੂੰ ਦਰਸ਼ਨੀ ਘੋੜਾ ਤਾਂ ਰੱਖ ਲਓ, ਮੈਨੂੰ ਕਿਤੇ ਗੇੜਾ ਗੂੜਾ ਤਾਂ ਕਢਾ ਦਿਓ, ਕਿਤੇ ਦਿਖਾ ਦਿਆ ਕਰੋ, ਕਿਸੇ ਮੀਟਿੰਗ 'ਚ ਮੈਨੂੰ ਪੁੱਛ ਲਿਆ ਕਰੋ ਕਿ ਉਹ ਇਹ ਭੂਮਿਕਾ ਚਾਉਣਾ ਚਾਹੁੰਦੇ ਨੇ, ਕਿ ਉਹ ਚੇਤੇ ਕਰਾ ਰਹੇ ਨੇ ਆਪਣੀ ਹਾਈ ਕਮਾਂਡ ਨੂੰ ਕਿ ਮੈਂ ਹੈਗਾ, ਜਾਂ ਸੱਚਮੁੱਚ ਪੰਜਾਬ ਨੂੰ ਲੈ ਕੇ ਉਹਨਾਂ ਨੂੰ ਕੋਈ ਫਿਕਰ ਜਾਗ ਗਿਆ। ਸਹੀ ਹੈ। ਇੱਕ ਪਾਸੇ ਅਮਰਿੰਦਰ ਸਿੰਘ ਇਸੇ ਇੰਟਰਵਿਊ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਵਕਾਲਤ ਕਰਦੇ ਆ। ਸਹੀ ਹੈ। ਦੂਏ ਪਾਸੇ ਇਸੇ ਇੰਟਰਵਿਊ 'ਚ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਹਵਾਲੇ ਨਾਲ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦੇ ਆ। ਕਹਿਣਾ ਕੀ ਚਾਹੁੰਦੇ ਆ ਉਹ ਅਨੰਦਪੁਰ ਸਾਹਿਬ ਦਾ ਮਤਾ ਜੀ ਤੋਂ ਅਕਾਲੀ ਦਲ ਪਿਛਾ ਹੋ ਗਿਆ। ਅਕਾਲੀ ਦਲ ਕਿਨਾਰਾ ਕਰਦਾ, ਉਹ ਗੱਲ ਕਰਨ ਤੋਂ ਡਰਦਾ, ਉਹਦੀ ਗੱਲ ਬੀਜੇਪੀ 'ਚ ਰਹਿ ਕੇ ਜੇ ਅਮਰਿੰਦਰ ਸਿੰਘ ਕਰ ਰਹੇ ਨੇ, ਇਹਦੇ ਮਾਇਨੇ ਕੀ ਨੇ। ਸਹੀ ਹੈ। ਕੀ ਉਹ ਇਸ ਸਥਿਤੀ 'ਚ ਆਉਣਾ ਚਾਹੁੰਦੇ ਨੇ ਕਿ ਬੀਜੇਪੀ ਹੁਣ ਸਾਨੂੰ ਕੱਢ ਦੇਵੇ, ਕਿਸੇ ਵਾਪਸ ਘਰ ਚੱਲ ਜਾਈਏ। ਘਰ ਪਰਤਣ ਦੀ ਇੱਛਾ ਤਾਂ ਨਹੀਂ ਜਾਗ ਰਹੀ ਕਿਤੇ, ਘਰ ਵਾਪਸੀ ਤਾਂ ਨਹੀਂ ਦਿਖਣ ਲੱਗੀ ਕਿਤੇ ਜੀ। ਸਹੀ ਹੈ। ਜਾਂ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਪੰਜਾਬ ਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਨੇ ਕਿ ਜੇ ਤੁਹਾਡੇ ਪੈਰ ਲੱਗਣਗੇ ਤਾਂ ਮੇਰੇ ਫਾਰਮੂਲੇ ਨਾਲ ਹੀ ਲੱਗਣਗੇ, ਕਿਉਂਕਿ ਅਮਰਿੰਦਰ ਸਿੰਘ ਇਹ ਕਹਿੰਦੇ ਨੇ ਇਸ ਇੰਟਰਵਿਊ 'ਚ ਕਿ ਜਿਸ ਤਰੀਕੇ ਨਾਲ ਬੀਜੇਪੀ ਕੱਲਿਆਂ ਚੱਲ ਕੇ ਜਿੱਤਣਾ ਚਾਹੁੰਦੀ ਆ, 15 ਸਾਲ ਭੁੱਲ ਜਾਣਾ ਉਹਦੀ ਸਰਕਾਰ ਬਣ ਜੂ। ਅੱਛਾ, 15 ਸਾਲ ਮਤਲਬ 3 ਸਰਕਾਰਾਂ ਤੋੜਤੀਆਂ ਅਗਲਿਆਂ ਨੇ। ਜਿਹੜੀ ਬੀਜੇਪੀ 227 ਦੇ, ਜੇ 27 ਨਹੀਂ ਤਾਂ ਉਹ ਤੋਂ ਅਗਲੇ ਦੇ ਸੁਪਨੇ ਲੈਂਦੀ ਆ,
ਹੈਨਾ। ਉਹਨਾਂ ਨੂੰ ਕਹਿੰਦੇ ਨਾ 3 ਵਾਰ ਭੁੱਲ ਜਾਓ, ਹਾਂ ਜੇ ਆਉਣਾ ਕਹਿੰਦੇ ਤਾਂ ਅਕਾਲੀ ਬੀਜੇਪੀ ਗੱਠਜੋੜ ਰਾਹੀਂ ਆ ਸਕਦੇ ਆ। ਤੇ ਇਸ ਲਈ ਅਮਰਿੰਦਰ ਸਿੰਘ ਦੀ ਇਹ ਬੇਬਾਕੀ, ਇਹ ਸਪਸ਼ਟਤਾ, ਇਹ ਨਿੱਜ ਲਈ ਹੈ, ਖੁਦ ਨੂੰ ਪੱਠੇ ਪਾਉਣ ਵਾਲੀ ਹੈ, ਖੁਦ ਨੂੰ ਮੁੜ ਕੇ ਸਰਗਰਮ ਸਿਆਸਤ ਦਿਖਾਉਣ ਵਾਲੀ ਹੈ, ਖੁਦ ਦੀ ਪੌਂਦ ਬਣਾਉਣ ਵਾਲੀ ਹੈ ਨਾ। ਜਾਂ ਫਿਰ ਮਤਲਬ ਠੀਕ ਹੈ ਇੱਕ ਇੰਟਰਵਿਊ ਹੋ ਗਈ, ਠੀਕ ਹੈ, ਮੁੜ ਕੇ ਫਿਰ ਆਪਣਾ ਰਾਜ ਭਾਗ ਦੇ ਵਿੱਚ ਚਲੇ ਜਾਓ, ਜਿੱਦਣ ਕੋਈ ਸੱਦ ਨੂੰ ਫਿਰ ਉਦਣ ਕੁਝ ਕਹਿ ਦੋ। ਪਤਾ ਤਾਂ ਹੈ ਹੁਣ ਉਹਨਾਂ ਦੀ ਪਤਨੀ ਤੋਂ ਲੈ ਕੇ ਬੇਟੀ ਅਜੇ ਸਰਗਰਮ ਸਿਆਸਤ ਚ ਨੇ, ਹੈਗੇ ਨੇ ਬਿਲਕੁਲ। ਸੋ ਜੇ ਬੀਜੇਪੀ ਚ ਰਹਿ ਕੇ ਇਸ ਤਰ੍ਹਾਂ ਉਹਨਾਂ ਨੂੰ ਸ਼ੀਸ਼ਾ ਦਿਖਾਉਣਾ ਹੈ ਤਾਂ ਫਿਰ ਕੀ ਉਹ ਉਹਨਾਂ ਲਈ ਕੰਡੇ ਬੀਜ ਰਹੇ ਨੇ, ਜਾਂ ਉਹਨਾਂ ਲਈ ਰਾਹ ਪੱਧਰਾ ਕਰਨ ਦੀ ਕਵਾਇਦ ਹੈ ਕਿ ਦੇਖ ਲਿਓ, ਨਹੀਂ ਤਾਂ ਫਿਰ ਮੈਂ ਤੁਹਾਡੇ 'ਚ ਵੀ ਖਿਲਾਰੇ ਪਾ ਸਕਦਾ, ਸਾਡੀ ਪ੍ਰਤੀਤ ਰੱਖੋ। ਇਹ ਤਾਂ ਹੁਣ ਆਉਂਦਾ ਵਕਤ ਤੈਅ ਕਰੂਗਾ ਜੀ ਕਿ ਅਮਰਿੰਦਰ ਸਿੰਘ ਮਾਰਗਦਰਸ਼ਕ ਮੰਡਲ 'ਚ ਰਹਿੰਦੇ ਨੇ, ਅਡਵਾਨੀ ਬਣਦੇ ਨੇ, ਜਾਂ ਫਿਰ ਸਰਗਰਮ ਸਿਆਸਤ ਪਰਤਦੇ ਨੇ, ਜਾਂ ਇੱਕ ਇਹ ਹਵਾ ਦਾ ਬੁੱਲਾ ਸੀ ਜਿਹੜਾ ਲੰਘ ਗਿਆ, ਹੁਣ ਚਰਚਾ ਕਰੀ ਜਾਓ। ਪਰ ਇਸ ਇੰਟਰਵਿਊ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਜੇ ਬੀਜੇਪੀ 'ਚ ਜਾਖੜ ਦੀ ਵੀ ਪੁੱਛ ਨਹੀਂ, ਜੇ ਬੀਜੇਪੀ ਦੇ ਵਿੱਚ ਅਮਰਿੰਦਰ ਦੀ ਵੀ ਪੁੱਛ ਨਹੀਂ, ਜਿਹੜੇ ਲਾਈਨਬੰਦੀ ਜਾਂਦੇ ਨੇ ਉਹਨਾਂ ਨੂੰ ਪੁੱਛਦਾ ਕੌਣਾ, ਚਾਹੇ ਮੰਤਰੀ ਬਣ ਜਾਣ ਚਾਹੇ ਸੰਤਰੀ ਬਣ ਜਾਣ। ਸਹੀ ਹੈ, ਸਹੀ ਹੈ। ਜਾਖੜ ਨੇ ਤਾਂ ਅਕਾਲੀਆਂ ਵਾਲਾ ਬਿਆਨ ਦਿੱਤਾ ਸੀ, ਤੁਹਾਨੂੰ ਯਾਦ ਹੋਣਾ, ਸੁਖਦੇਵ ਢੀਂਡਸਾ ਦੇ ਜਦੋਂ ਉਹਨਾਂ ਨੇ ਭੋਗ ਸੀਗਾ, ਤੇ ਉਦੋਂ ਬਾਅਦ ਅਗਲੇ ਨੇ ਉੱਥੇ ਪ੍ਰਧਾਨ ਲਾਤਾ, ਕਾਰਜਕਾਰੀ ਪ੍ਰਧਾਨ ਹੋਰ ਲਾਤਾ, ਸ਼ੁਨੀ ਸ਼ਰਮਾ ਲਾਤਾ। ਸੋ ਇੱਥੋਂ ਵੇਖ ਲਓ ਵੀ ਤੁਸੀਂ ਕਾਡਰ ਦੇ ਵਿੱਚ ਇਹਨਾਂ ਦੀ ਕਿੰਨੀ ਕੁ ਵਕਤ ਹੈ। ਤੇ ਚੀਜ਼ਾਂ ਜਿਹੜੀਆਂ ਨੇ ਨਾ ਸ਼ਰਮਾ ਜੀ, ਸਿਆਸਤ ਐਸੀ ਚੀਜ਼ ਹੈ ਜਿਹੜੀ ਜੇਕਰ ਤੁਸੀਂ ਸਿਆਸਤ 'ਚ ਰੈਲੇਵੈਂਟ ਆ ਤਾਂ ਤੁਸੀਂ ਵਜ਼ਨਦਾਰ ਹੈ, ਅਦਰਵਾਈਜ਼ ਤੁਹਾਡਾ ਉੱਥੇ ਕੋਈ ਵਜੂਦ ਨਹੀਂ ਗਾ। ਤੁਸੀਂ ਜੋ ਮਰਜ਼ੀ ਰਹੇ ਹੋ ਪਿੱਛੇ ਅਤੀਤ 'ਚ, ਜੇ ਤੁਸੀਂ ਹੁਣ ਮੌਜੂਦਾ ਦੌਰ 'ਚ ਕੁਛ ਰੈਲੇਵੈਂਸੀ ਰੱਖਦੇ ਹੋ ਜਾਂ ਕੁਛ ਅਕਸ ਰੱਖਦੇ ਹੋ ਤਾਂ ਵਕਾਰ ਰੱਖਦੇ ਹੋ ਤਾਂ ਠੀਕ ਹੈ, ਅਦਰਵਾਈਜ਼ ਕਰੀ ਚਲੋ ਇੰਟਰਵਿਊਆਂ, ਮਾਰੀ ਚਲੋ ਆਪਣੀਆਂ ਉਗਦੀਆਂ ਪਤਾਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਤਾਂ ਚਲੋ ਲੰਘੀ ਸਰਕਾਰ ਹੈ, ਲੰਘੇ ਦੌਰ ਦੀ ਗੱਲ ਆ। ਮੌਜੂਦਾ ਵਾਲਿਆਂ ਦੀ ਗੱਲ ਕਰ ਲਈਏ ਜਿਹੜੇ ਚੰਨ ਚਾੜੀ ਜਾਂਦੇ ਨੇ। ਕਾਂਚਨਪ੍ਰੀਤ ਮਾਮਲਾ ਇੱਕ ਅਜਿਹਾ ਮਾਮਲਾ ਜਿਹਨੇ ਅਕਾਲੀ ਦਲ ਨੂੰ ਆਕਸੀਕੇਟ ਕੀਤਾ, ਜਿਹਨੇ ਅਕਾਲੀ ਦਲ ਨੂੰ ਆਕਸੀਜਨ ਦਿੱਤੀ ਹੈ, ਪਰ ਪੰਜਾਬ ਸਰਕਾਰ ਦੀ ਇਸ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਫਜ਼ੀਅਤ ਹੋਈ ਹੈ ਜੀ। ਪ੍ਰਵੀਨ ਜੀ, ਤਰਨਤਾਰਨ ਦੀ ਜ਼ਿਮਨੀ ਚੋਣ ਸਰਕਾਰ ਜਿੱਤੀ ਜ਼ਰੂਰ ਹੈ, ਸਹੀ ਹੈ। ਜਿੱਤਣ ਦੇ ਬਾਵਜੂਦ ਵੀ ਉਹਨਾਂ ਨੂੰ ਮਹਿਸੂਸ ਨਹੀਂ ਹੋ ਰਿਹਾ ਕਿ ਅਸੀਂ ਜਿੱਤ ਗਏ। ਉਹਦਾ ਉਹ ਸਵਾਦ ਨਹੀਂ ਚੱਕ ਪਾ ਰਹੇ, ਕਿਉਂਕਿ ਜੋ ਮਰਜ਼ੀ ਹੋਵੇ ਪੂਰੇ ਪੰਜਾਬ 'ਚ ਆਉਂਦਾ ਸਮਾਂ ਤੈਅ ਕਰੂਗਾ ਕਿ ਅਕਾਲੀ ਦਲ ਕਿਸ ਸਥਿਤੀ 'ਚ ਹੈ। ਪਰ ਤਰਨਤਾਰਨ ਤਰੇੜੀਆਂ ਜ਼ਰੂਰ ਲਿਆਉਂਦੀਆਂ ਅਕਾਲੀ ਦਲ ਦੀ ਉਮੀਦਵਾਰ ਨੇ, ਜਾਂ ਅਕਾਲੀ ਦਲ ਦੀ ਭੂਮਿਕਾ 'ਚ ਸੁਖਬੀਰ ਬਾਦਲ ਨੇ। ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚੋਂ ਜਿਸ ਤਰ੍ਹਾਂ ਚੜ੍ਹ ਦੇ ਵਿੱਚ ਸਰਕਾਰ ਵੀ ਆਪਣੀ ਕਾਰਗੁਜ਼ਾਰੀ ਕਰ ਰਹੀ ਹੈ, ਉਸ ਨੇ ਉਹਦੀ ਫਜ਼ੀਅਤ ਕਰਾ ਦਿੱਤੀ। ਨਹੀਂ ਸੀਗਾ ਕਿ ਨਤੀਜੇ ਆ ਗਏ, ਤੁਸੀਂ ਜਿੱਤ ਗਏ, ਉਹ ਆਪਣੇ ਰਾਹ ਤੇ ਹਾਰੇ ਉਮੀਦਵਾਰ ਆਪਣੇ ਰਾਹ, ਗੱਲ ਖਤਮ ਹੋ ਜਾਂਦੀ। ਸਹੀ ਹੈ। ਤੁਸੀਂ ਉਸ ਤੋਂ ਵੀ ਗਾਂਹ ਵੱਧ ਕੇ ਅਕਾਲੀ ਦਲ ਦੀ ਉਮੀਦਵਾਰ ਦੀ ਧੀ ਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਕਿ ਗੈਂਗਸਟਰ ਦੀ ਪਤਨੀ ਹੈ ਤੇ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਲ ਹੈ। ਪਹਿਲਾਂ ਤਾਂ ਪ੍ਰਵੀਨ ਜੀ ਆਪਣਾ ਸੱਭਿਆਚਾਰ ਧੀ ਧਿਆਣੀ ਦੇ ਮਾਮਲੇ ਦੇ ਵਿੱਚ ਵੈਸੇ ਹੀ ਸਤਿਕਾਰ ਰਹਿੰਦਾ ਕਿ ਆਪਾਂ ਆਪਸ ਵਿੱਚ ਟੱਕਰਾਂਗੇ, ਜਵਾਕਾਂ ਨੂੰ ਵਿੱਚ ਨਾ ਲਿਆ ਬਈ। ਤੇ ਕੁੜੀ ਦੇ ਮਾਮਲੇ 'ਚ ਤਾਂ ਬਿਲਕੁਲ, ਉਹ ਜੇ ਵਿਆਹੀ ਹੋਵੇ ਫਿਰ ਤਾਂ ਜਮਾ ਹੀ। ਤੇ ਪਰ ਇੱਥੇ ਸ਼ਰਮ ਲਾਤੀ ਸਰਕਾਰ ਨੇ। ਜੀ ਸਹੀ ਹੈ। ਜੇ ਇਹ ਕਹਿੰਦੇ ਆ ਮੰਤਰੀ ਸੰਤਰੀ MLA, ਇਹਨਾਂ ਦੇ ਲੀਡਰ ਵਰਕਰ, ਪੁਲਿਸ ਤੰਤਰ ਕਿ ਜੀ ਇਹਦੇ ਖਿਲਾਫ ਸਾਡੇ ਕੋਲ ਸਬੂਤ ਨੇ, ਇਹਦੇ ਖਿਲਾਫ ਤੱਥ ਨੇ, ਇਹੋ ਜਿਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਸ਼ਾਮਲ ਹੈ, ਇਹ ਭਗੌੜੀ ਸੀ ਜੀ, ਬਾਹਰੋਂ ਹੋ ਕੇ ਆ ਗਈ ਜੀ, ਗੈਰ ਕਾਨੂੰਨੀ ਤਰੀਕੇ ਨਾਲ ਆਈ ਗਈ, ਫਿਰ ਭਾਈ ਉਹ ਸਬੂਤ ਅਦਾਲਤ 'ਚ ਰੱਖ ਲੈਂਦੇ, ਫਿਰ ਉਹਨੂੰ ਜ਼ਮਾਨਤ ਕਿਵੇਂ ਮਿਲ ਗਈ? ਸਹੀ ਹੈ, ਬਿਲਕੁਲ। ਫਿਰ ਉਹ ਰਿਹਾ ਕਿਵੇਂ ਹੋ ਗਈ? ਫਿਰ ਉੱਥੇ ਸਬੂਤ ਰੱਖਦੇ ਤੇ ਅਗਲੇ ਤੁਹਾਨੂੰ ਉਹਦਾ ਰਿਮਾਂਡ ਦਿੰਦੇ, ਤੇ ਕਿਉਂ ਨਹੀਂ ਰੱਖ ਹੋਏ ਜੀ? ਤੁਸੀਂ ਉਸ ਨੂੰ 4 FIR 'ਚ ਸ਼ਾਮਲ ਕੀਤਾ, ਉਹਦਾ ਨਾਮ ਸਿੱਧਾ, ਤੇ ਮਾਨਯੋਗ ਅਦਾਲਤ ਨੇ 4 FIR ਦੇ ਵਿੱਚ ਉਹਨੂੰ ਰਾਹਤ ਦਿੱਤੀ ਤੇ ਕਿਹਾ ਕਿ ਤੁਹਾਡੀ ਗ੍ਰਿਫਤਾਰੀ ਨਹੀਂ ਹੋ ਸਕਦੀ, ਤੁਸੀਂ ਇਸ ਦੇ ਵਿੱਚ ਜਾਂਚ 'ਚ ਇਨਕੁਆਇਰੀ ਸ਼ਾਮਲ ਹੋਵੋ। ਤੇ ਉਸ ਹਵਾਲੇ ਨਾਲ ਉਹ ਥਾਣੇ ਆਈ ਤੇ ਤੁਸੀਂ ਥਾਣੇ 'ਚ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਉਹਨੂੰ ਇਹ ਕਹਿ ਕੇ ਗ੍ਰਿਫਤਾਰ ਕਰਦੇ ਹੋ ਕਿ ਜਿਹੜਾ ਅਣਪਛਾਤਿਆਂ ਖਿਲਾਫ ਇੱਕ ਪਰਚਾ ਸੀ ਉਹ 'ਚ ਤੂੰ ਪਛਾਣ ਲਈ, ਹੁਣ ਤੇਰੀ ਗ੍ਰਿਫਤਾਰ। ਦੇਖ ਲਓ ਢੰਗ, ਦੇਖ ਲਓ। ਤੇ ਫਿਰ ਹਾਈ ਕੋਰਟ ਦੀ ਹਦਾਇਤ ਤੇ ਤਰਨਤਾਰਨ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਰਾਤ ਭਰ ਸੁਣਵਾਈ ਚੱਲੀ। ਸਵੇਰੇ ਤੜਕੇ ਜਾ ਕੇ ਉਹਦੀ ਰਿਹਾਈ ਹੋਈ। ਸਰਕਾਰ ਨੂੰ ਮੂੰਹ ਦੀ ਖਾਣੀ ਪਈ। ਇਹ ਫਜ਼ੀਅਤ ਨਹੀਂ ਤਾਂ ਹੋਰ ਕੀ ਹੈ ਜੀ ਤੁਹਾਡੀ? ਸਹੀ ਸਹੀ। ਤੇ ਅਕਾਲੀ ਦਲ ਨੇ ਉਸ ਨੂੰ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਐਲਾਨਤਾ। ਇੱਥੇ ਤੱਕ ਤਾਂ ਇਹ ਰਾਜਨੀਤਿਕ ਦ੍ਰਿਸ਼ ਹੈ, ਇੱਥੇ ਤੱਕ ਤਾਂ ਇਹ ਸਿੱਧਾ ਆਮੋ ਸਾਹਮਣੇ ਸਰਕਾਰ ਤੇ ਇੱਕ ਧਿਰ ਦੇ ਵਿੱਚ ਰਾਜਨੀਤਿਕ ਟਕਰਾਅ ਹੈ। ਪਰ ਕੀ ਇਹ ਸਿਰਫ ਇੰਨਾ ਹੀ ਹੈ?
ਕਿ ਸਰਕਾਰ ਦੀਆਂ ਇਸ ਗਲਤ ਨੀਤੀਆਂ, ਗਲਤ ਫੈਸਲਿਆਂ, ਇਸ ਧੱਕੇਸ਼ਾਹੀ ਦੇ ਨਾਲ ਅਕਾਲੀ ਦਲ ਵੱਡਾ ਤਾਂ ਨਹੀਂ ਹੋ ਰਿਹਾ? ਸਹੀ ਹੈ। ਕਿਤੇ ਅਕਾਲੀ ਦਲ ਇਹਦੇ ਨਾਲ ਮੁੜ ਚਰਚਾ ਦੇ ਵਿੱਚ ਸਰਗਰਮੀ 'ਚ ਤਾਂ ਨਹੀਂ ਆ ਰਿਹਾ? ਜੇ ਇਹ ਹੋ ਰਿਹਾ ਤਾਂ ਅਕਾਲੀ ਦਲ ਲਈ ਇਹ ਫਾਇਦੇਮੰਦ ਹੋ, ਤਾਂ ਕਹਿਣਗੇ ਰੋਜ਼ ਸਾਡੇ ਵਰਕਰ ਚੱਕੋ, ਰੋਜ਼ ਕਰੋ ਕਾਰਵਾਈ, ਅਸਾਂ ਚਰਚਾ ਚ। ਪਰ ਜੇ ਇਹ ਚਰਚਾ, ਜੇ ਇਹ ਫੈਸਲੇ ਨਲਾਇਕੀ 'ਚ ਹੋ ਰਹੇ ਨੇ ਤਾਂ ਇਹ ਸਿਆਸੀ ਸਮਝ ਦੀ ਕਮੀ ਆ ਆਮ ਆਦਮੀ ਪਾਰਟੀ ਨੂੰ ਜੀ। ਤੇ ਜੇ ਇੱਕ ਤੈਅ ਰਣਨੀਤੀ ਤਹਿਤ ਹੋ ਰਹੇ ਨੇ, ਫਿਰ ਇਹ ਕੰਚਨਪ੍ਰੀਤ ਦੀ ਲੜਾਈ ਨਹੀਂ, ਇਹ 227 ਦੀ ਲੜਾਈ ਹੈ। ਸਹੀ ਹੈ। ਆਮ ਆਦਮੀ ਪਾਰਟੀ ਕਿਤੇ ਇਹ ਤਾਂ ਨਹੀਂ ਦੇਖ ਰਹੀ ਕਿ 227 ਦੇ ਵਿੱਚ ਬੀਜੇਪੀ ਦੇ ਤਰਨਤਾਰਨ 'ਚ ਜਿਵੇਂ ਪੈਰ ਨਹੀਂ ਲੱਗੇ, ਹੈ ਨਾ, ਅਕਾਲੀ ਦਲ ਫਿਰ ਵੀ ਦੂਏ ਨੰਬਰ ਤੇ ਆਇਆ, ਪਰ ਮੰਨਿਆ ਜਾ ਰਿਹਾ ਕਿ 227 'ਚ ਮੁਕਾਬਲਾ ਕਾਂਗਰਸ ਨਾਲ ਹੋਣਾ ਹੈ ਤੇ ਆਮੋ ਸਾਹਮਣੇ ਦੀ ਟੱਕਰ ਦੀ ਬਜਾਏ ਇਹਨੂੰ ਤਕੋਣਾ ਚੁਕਾਉਣਾ ਬਣਾ ਲਈਏ ਤਾਂ ਫਿਰ ਸਾਨੂੰ ਫਾਇਦਾ ਹੋ ਸਕਦਾ ਹੈ। ਕਿਤੇ ਇਸ ਲਈ ਕਦੇ ਤੁਸੀਂ ਕੈਂਪਾਂ ਦੇ ਰਾਹੀਂ ਬੀਜੇਪੀ ਤੇ ਹਮਲੇ ਕਰਦੇ ਹੋ, ਉਹਨੂੰ ਚਰਚਾ 'ਚ ਲਿਆਉਂਦੇ ਹੋ, ਕਦੇ ਅਕਾਲੀ ਦਲ ਦੇ ਵਰਕਰਾਂ ਨੂੰ ਚੱਕਦੇ ਹੋ, ਉਹਨੂੰ ਚਰਚਾ 'ਚ ਲਿਆਉਂਦੇ ਹੋ। ਇਹ ਚਰਚਾ 'ਚ ਲਿਆ ਕੇ ਚਾਰ ਕੋਨੇ ਮੁਕਾਬਲੇ ਦੇ ਵਿੱਚੋਂ ਆਮ ਆਦਮੀ ਪਾਰਟੀ ਆਪਣਾ 227 ਦਾ ਭਵਿੱਖ ਤਾਂ ਨਹੀਂ ਤਲਾਸ਼ਣ ਲੱਗੀ। ਜੀ ਜੀ ਜੀ, ਇਹ ਤਹਿ ਰਣਨੀਤੀ ਦਾ ਇਹ ਵੀ ਚਰਚਾ ਹੈਗੀ ਆ ਪੰਜਾਬ 'ਚ। ਸਹੀ ਹੈ। ਪਰ ਜੋ ਵੀ ਹੈ, ਕੰਚਨਪ੍ਰੀਤ ਦੇ ਉੱਤੇ ਕਾਰਵਾਈ ਕਰਕੇ ਤੁਸੀਂ ਆਪਣੀ ਫਜ਼ੀਅਤ ਕਰਾਈ ਹੈ, ਆਪਣੀ ਨਲਾਇਕੀ ਦਿਖਾਈ ਹੈ। ਜੇ ਇਹ ਤਰੀਕਾ ਵੀ ਅਪਣਾਉਣਾ ਹੈ ਕਿਸੇ ਧਿਰ ਨੂੰ ਛੋਟਾ ਬੜਾ ਕਰਨ ਦਾ, ਤਾਂ ਉਹਦੇ ਬਹੁਤ ਹੋਰ ਰਾਹ ਹੈਗੇ, ਇਹ ਰਾਹ ਵਾਜਬ ਨਹੀਂ ਸੀ। ਜੀ ਸਹੀ ਹੈ। ਤੇ ਅਗਲੀ ਗੱਲ ਕਰ ਲਈ ਪੈਸੇ ਸਰਕਾਰ ਦੀ ਵੀ। ਹੁਣ ਇਹਨੂੰ ਸਵਾਲ ਹੋਇਆ ਸਰਕਾਰ ਨੂੰ ਵੀ, ਤੁਸੀਂ ਦੱਸੋ ਸਾਨੂੰ, ਅੰਮ੍ਰਿਤਪਾਲ ਸਿੰਘ ਦੀ ਜਿਹੜੀ ਪੈਰੋਲ ਅਰਜ਼ੀ ਹੈ ਉਹ ਕਿਸ ਆਧਾਰ ਤੇ ਰੱਦ ਕੀਤੀ ਹੈ? ਦੇਖੋ, ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਉਹਨਾਂ ਨੇ ਬਕਾਇਦਾ ਸੁਪਰੀਮ ਕੋਰਟ ਤੋਂ ਹੁੰਦਿਆਂ ਹੋਇਆਂ ਜਦੋਂ ਹਦਾਇਤ ਹੋਈ ਕਿ ਹਾਈ ਕੋਰਟ ਜਾਓ, ਪਹਿਲਾਂ ਹੇਠਲੀ ਅਦਾਲਤ ਤੋਂ ਹਾਈ ਕੋਰਟ ਆਏ, ਉਹਨਾਂ ਨੇ ਪਟੀਸ਼ਨ ਦਾਖਲ ਕੀਤੀ ਕਿ ਅਸੀਂ ਚੁਣੇ ਮੈਂਬਰ ਪਾਰਲੀਮੈਂਟ, ਅਸੀਂ ਸੰਸਦ 'ਚ ਹਿੱਸਾ ਲੈਣਾ। ਤੇ ਉਸ ਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਵੀ ਠੀਕ ਹੈ, ਸੂਬਾ ਸਰਕਾਰ ਤੁਹਾਡਾ ਦੱਸੇ ਕਿ ਉਹਦੀ ਕੀ ਸਟੇਟਸ ਰਿਪੋਰਟ ਹੈ। ਤੇ ਸੂਬਾ ਸਰਕਾਰ ਨੇ ਅੰਮ੍ਰਿਤਸਰ ਦੇ ਡੀਸੀ ਤੇ ਐਸਐਸਪੀ ਦੇ ਹਵਾਲੇ ਨਾਲ ਕਹਿਤਾ ਜੀ ਕਿ ਨਹੀਂ, ਪੈਰੋਲ ਨਹੀਂ ਮਿਲ ਸਕਦੀ। ਇਹਦੇ ਆਧਾਰ ਦੇ ਉੱਤੇ ਮਾਨਯੋਗ ਅਦਾਲਤ ਨੇ, ਹਾਈ ਕੋਰਟ ਨੇ ਉਹਨਾਂ ਦੀ ਪਟੀਸ਼ਨ ਅਰਜ਼ੀ ਰੱਦ ਕਰਤੀ, ਹੈ ਨਾ। ਤੇ ਜਦੋਂ ਇਹ ਰੱਦ ਹੋ ਗਈ ਤਾਂ ਉਹਨਾਂ ਨੇ ਮੁੜ ਉਹਨੂੰ ਚੈਲੰਜ ਕੀਤਾ। ਮੁੜ ਚੈਲੰਜ ਕਰਦਿਆਂ ਉਹਨਾਂ ਨੇ ਕਿਹਾ ਵੀ ਕਿ ਸਾਨੂੰ ਇਹ ਤਾਂ ਦੱਸਿਆ ਜਾਵੇ ਕਿ ਸਾਡੀ ਪੈਰੋਲ ਰੱਦ ਕਿਉਂ ਹੈ। ਜੇ ਰਸ਼ੀਦ ਨੂੰ ਮਿਲ ਸਕਦੀ ਹੈ, ਪੱਪੂ ਯਾਦਵ ਵਰਗਿਆਂ ਨੂੰ ਮਿਲ ਸਕਦੀ ਹੈ ਨਾ, ਤੇ ਫਿਰ ਸਾਡਾ ਕੀ ਕਸੂਰ ਹੈ? ਤੇ ਫਿਰ ਉਹੀ ਜੇ ਧਰਮ 'ਚ ਅਸੀਂ ਜਿਹੇ ਜਿਹੇ ਰਸ਼ੀਦ ਹੈ, ਤੇ ਫਿਰ ਅਸੀਂ ਕਿਉਂ ਨਹੀਂ ਸੰਸਦ 'ਚ ਹਿੱਸਾ ਲੈ ਸਕਦੇ? ਅਸੀਂ ਮੈਂਬਰ ਪਾਰਲੀਮੈਂਟ, ਅਸੀਂ ਵੀ ਲੋਕਾਂ ਦੇ ਵੋਟਾਂ ਨਾਲ ਜਿੱਤੇ। ਸਹੀ। ਤੇ ਉੱਥੇ ਫਿਰ ਇਹ ਵੀ ਸਵਾਲ ਹੈ ਜੀ ਕਿ ਤੁਸੀਂ ਕੀ ਬੋਲਣਾ ਹੈ ਜੀ, ਕੀ ਨਹੀਂ ਜੀ ਇਹਦਾ। ਉਹ ਕਹਿੰਦੇ ਕਿ ਭਾਈ ਇਹ ਕਿਹੜੀਆਂ ਗੱਲਾਂ ਨੇ? ਉੱਥੇ ਅਸੀਂ ਪਹਿਲਾਂ ਲਿਖ ਕੇ ਦੇਵਾਂਗੇ ਕਿ ਇਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੇ ਹਾਂ, ਸਪੀਕਰ ਮਨਜ਼ੂਰੀ ਦਿੰਦਾ ਤਾਂ ਹੀ ਬੋਲਿਆ ਜਾਂਦਾ। ਜੇ ਕੋਈ ਜ਼ਬਰਦਸਤੀ ਬੋਲਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਮਾਈਕ ਬੰਦ ਹੋ ਜਾਂਦਾ। ਇਹ ਕਿਹੜਾ ਗੱਲ ਹੋਈ? ਕਹਿੰਦੇ ਸਹੀ। ਤੇ ਜਦੋਂ ਚੁਣੇ ਨੁਮਾਇੰਦੇ ਆ ਤਾਂ ਫਿਰ ਉਹਦੇ ਨਾਤੇ ਸਾਡਾ ਹੱਕ ਬਣਦਾ। ਉਹ ਇਹ ਆਧਾਰ ਤੇ ਉਹਨੇ ਦੁਬਾਰਾ ਪਟੀਸ਼ਨ ਪਾਈ ਤੇ ਉਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਤੇ ਵੀ ਸਵਾਲ ਖੜਾ ਕੀਤਾ ਕਿ ਪੰਜਾਬ ਸਰਕਾਰ ਨੇ ਰੱਦ ਤਾਂ ਕਰਤੀ ਡੀਸੀ ਨਾਲ ਐਸਐਸਪੀ ਦੀ ਰਿਪੋਰਟ ਤੇ, ਪਰ ਕੀਤੀ ਕਿਉਂ ਇਹ ਤਾਂ ਸਾਨੂੰ ਦੱਸਿਆ ਜਾਵੇ। ਸਹੀ। ਉਹਨਾਂ ਦੀ ਇਸ ਮੰਗ ਨੂੰ ਧਿਆਨ 'ਚ ਰੱਖਦਿਆਂ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਪਟੀਸ਼ਨ ਰੱਦ ਕਰਨ ਦਾ ਆਧਾਰ ਦੱਸੋ। ਠੀਕ ਹੈ। ਪੈਰੋਲ ਦੀ ਮੰਗ ਵਾਲੀ ਚਿੱਠੀ ਨੂੰ ਰੱਦ ਕਰਨ ਦਾ ਆਧਾਰ ਦੱਸੋ। ਸੋ ਹੁਣ ਪੰਜਾਬ ਸਰਕਾਰ ਇੱਕ ਤਰ੍ਹਾਂ ਨਾਲ ਕਟਹਿਰੇ 'ਚ ਹੈ ਕਿ ਉਸਨੇ ਜਵਾਬ ਦੇਣਾ ਕਿ ਜਿਹੜਾ ਡੀਸੀ ਔਰ ਐਸਐਸਪੀ ਕਹਿ ਰਿਹਾ ਉਹਦਾ ਬੇਸ ਕੀ ਹੈ, ਤੁਹਾਡੇ ਦਾ ਤਰੀਕਾ ਕੀ ਹੈ, ਉਹਦਾ ਤੱਥ ਕੀ ਹੈ, ਉਹਦਾ ਸੱਚ ਕੀ ਹੈ, ਸੋ ਤੇ ਕਾਰਨ ਕੀ ਹੈ। ਹੁਣ ਦੇਖਦੇ ਹਾਂ ਜੀ ਇਹ ਕੀ ਜਵਾਬ ਦਿੰਦੇ ਨੇ। ਇਹਨਾਂ ਦੇ ਜਵਾਬ ਦਾ ਇੰਤਜ਼ਾਰ ਹੈ। ਸੋ ਇਹਦੇ ਉੱਤੇ ਲਗਾਤਾਰ ਸੁਣਵਾਈ, ਪਰ ਸੰਸਦ ਤਾਂ ਸ਼ੁਰੂ ਹੋ ਗਈ ਤੇ ਉੱਥੇ ਡਰਾਮੇ ਵੀ ਸ਼ੁਰੂ ਹੋ ਗਏ, ਹੰਗਾਮੇ ਵੀ ਸ਼ੁਰੂ ਹੋ ਗਏ। SIR ਦੇ ਮਾਮਲੇ ਦੇ ਉੱਤੇ ਚਰਚਾ ਕਰਨ ਤੋਂ ਸਰਕਾਰ ਭੱਜ ਰਹੀ ਆ, ਵਿਰੋਧੀ ਧਿਰਾਂ ਉਹਨਾਂ ਨੂੰ ਘੇਰ ਰਹੀਆਂ। ਪ੍ਰਧਾਨ ਮੰਤਰੀ ਚਲੋ ਮੀਡੀਆ ਨੂੰ ਬੋਲਤਾ ਰਹੇ ਆ ਇਸ ਵਾਰ, ਹੈ ਨਾ, ਪਰ ਖਾਸੀ ਦੂਰ ਤੋਂ ਤੇ ਉਹ ਵੀ 92 ਹੈ। ਸਵਾਲ ਨਹੀਂ ਕੋਈ, ਆਪਣਾ ਹੀ ਬੋਲਣਾ ਹੈ, ਆਦਤ ਤਾਂ ਉਹੀ ਹੈ। ਸੋ ਇਹ ਕਹਿੰਦੇ ਜੀ ਇਹ ਨਟੰਕੀ ਕਰਦੇ ਆ ਵਿਰੋਧੀ ਧਿਰ ਵਾਲੇ, ਉਹ ਕਹਿੰਦੇ ਤੁਹਾਡੇ ਤੋਂ ਵੱਡਾ ਕੋਈ ਨਟੰਕੀਬਾਜ਼ ਨਹੀਂ। ਸੋ ਬਹੁਤ ਹੇਠਲੇ ਪੱਧਰ ਦੀ ਮਤਲਬ ਕਿ ਬਿਆਨਬਾਜ਼ੀ ਕੰਮ ਦੀ ਬਜਾਏ, ਹੈ ਨਾ, ਤੋਹਮਤਬਾਜ਼ੀ ਜ਼ਿਆਦਾ ਨਜ਼ਰ ਆ ਰਹੀ ਹੈ। ਸੋ ਅਜੇ ਤਾਂ ਪਹਿਲਾ ਦਿਨ, ਅੱਜ ਦੂਜਾ ਦਿਨ ਹੋ ਜਾਣਾ। ਅੱਜ ਦੇਖਦੇ ਕੀ ਹੈ ਤੇ ਇੱਧਰ ਅੰਮ੍ਰਿਤਪਾਲ ਵਾਲੇ ਮਾਮਲੇ ਦੇ ਉੱਤੇ ਦੇਖਦੇ ਹਾਂ ਪੰਜਾਬ ਸਰਕਾਰ ਕੀ ਜਵਾਬ ਦਿੰਦੀ। ਸਹੀ ਹੈ, ਬਿਲਕੁਲ। ਤੇ ਜਾਂਦੇ ਜਾਂਦੇ ਗੱਲ ਕਰੀਏ, ਕਹਿੰਦੇ ਪੰਜਾਬ ਦੀਆਂ ਤਾਂ ਕੰਧਾਂ ਤੇ ਲਿਖਿਆ ਪਿਆ ਵੀ ਚਿੱਟਾ ਇੱਥੋਂ ਮਿਲਦਾ ਜੀ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਚਿੱਟੇ ਦੇ ਨਾਂ ਤੇ ਸਰਕਾਰਾਂ ਬਣਾਈਆਂ। ਇਹ ਕਹਿ ਕੇ ਕਿ ਗੁਟਕਾ ਸਾਹਿਬ ਤੇ ਹੱਥ ਰੱਖ 4 ਹਫ਼ਤਿਆਂ 'ਚ, ਫਿਰ 4 ਮਹੀਨੇ ਵਾਲੇ ਵੀ ਆਏ ਕਿ ਇੱਕ ਵਾਰ ਸਰਕਾਰ ਬਣਾ ਦਿਓ, 4 ਮਹੀਨਿਆਂ 'ਚ ਨਿਬੇੜਦੇ। ਲੋਕਾਂ ਨੇ ਉਹ ਵੀ ਸਰਕਾਰ ਬਣਾਤੀ। ਫਿਰ ਹੁਣ ਇਹ ਵੀ ਕਹਿੰਦੇ ਸੁਣੇ ਗਏ ਕਿ ਜੀ ਹਫ਼ਤੇ 'ਚ ਗੈਂਗਸਟਰ ਪੰਜਾਬ ਛੱਡ ਜਾਣ।
ਗੋਲੀਆਂ ਅਜੇ ਵੀ ਚੱਲਦੀਆਂ, ਚਾਹੇ ਵਿਆਹਾਂ 'ਚ ਚੱਲ ਜਾਣ ਤੇ ਚਾਹੇ ਕਿਸੇ ਦੁਕਾਨਦਾਰ ਤੇ ਚੱਲ ਜਾਵੇ, ਅਜੇ ਵੀ ਕਤਲੋਗਾਰਤ ਉਸੇ ਤਰ੍ਹਾਂ ਰੋਲਦੀਆਂ ਹੈ ਨਾ। ਫਿਰ ਹੁਣ ਇਹ ਵੀ ਕਹਿਣ ਲੱਗ ਪਏ ਕਿ ਜੇ ਅਸੀਂ ਦੀਵਾਨੀ ਚਵਾਨੀ ਵੀ ਕਮਾਈ ਹੋਵੇ ਤਾਂ ਫਿਰ ਜੇਲ੍ਹ ਜਾਣਾ ਪਊਗਾ। ਅਸੀਂ ਜਾਣ ਕੀਤਾ, ਕੱਲ ਮੈਂ ਗਗਨ ਇਹਨੂੰ ਸੁਣ ਰਿਹਾ ਸੀ, ਅਨਮੋਲ ਗਗਨ ਮਾਨ ਨੂੰ, ਇਹ ਤੋਂ ਪਹਿਲਾਂ ਕੇਜਰੀਵਾਲ ਕਹਿ ਰਹੇ ਸੀਗੇ ਕਿ ਜੇ ਅਸੀਂ ਭ੍ਰਸ਼ਟਾਚਾਰ ਕੀਤਾ ਹੋਵੇ ਤਾਂ ਸਾਨੂੰ ਗੁਰੂ ਸਜ਼ਾ ਦਊਗਾ ਜੀ, ਹੈ ਨਾ। ਤੇ ਮਤਲਬ ਇਹ ਉਹੀ ਜਿਹੀ ਤਰ੍ਹਾਂ ਦੀ ਉਹ ਭਾਸ਼ਾ ਜੀ ਲੋਕ ਸੋਸ਼ਲ ਮੀਡੀਆ ਤੇ ਚਲਾਉਂਦੇ ਨੇ। ਹਰਸਿਮਰਤ ਕੌਰ ਦਾ ਉਹ ਕਿ ਜੇ ਕਿਸੇ ਨੇ ਚਿੱਟਾ ਵੇਚਿਆ ਉਹਦਾ ਕੱਖ ਨਾ ਰਹੇ, ਹੈ ਨਾ। ਇਹ ਉਸ ਤਰ੍ਹਾਂ ਦੀਆਂ ਲੋਕ ਇਹਨੂੰ ਟਰੋਲ ਕਰਨ ਲੱਗ ਪਏ। ਪਰ ਤੁਹਾਨੂੰ ਇਹ ਗੱਲਾਂ ਕਹਿਣੀਆਂ ਪੈ ਰਹੀਆਂ ਕਿਉਂਕਿ ਤੁਸੀਂ ਆਪਣੇ ਫੈਸਲਿਆਂ ਦੇ ਉੱਤੇ, ਆਪਣੇ ਵਾਅਦਿਆਂ ਦੇ ਉੱਤੇ ਖਰੇ ਨਹੀਂ ਉਤਰ ਸਕੇ। ਸਹੀ ਗੱਲ। ਉਹਨੂੰ ਇਹ ਸਫਾਈ ਦੇਣ ਨਾ ਕਹਿੰਦੇ ਇਹਨੂੰ, ਕਿਹਾ ਦੱਸਣਾ ਪੈ ਰਿਹਾ ਕੱਟਣ ਇਮਾਨਦਾਰਾਂ ਨੂੰ, ਕਿਹਾ ਅਸੀਂ ਇਮਾਨਦਾਰ ਨਾਲ ਕੰਮ ਕਰ ਰਹੇ ਹਾਂ। ਨਹੀਂ ਤਾਂ ਲੋਕ ਕਹਿਣ ਕਿ ਹਾਂ ਬਾ ਵੀ ਇਹੀ ਜਿਹੀ ਇਮਾਨਦਾਰ ਸਰਕਾਰ ਨਹੀਂ ਦੇਖੀ। ਸੋ ਤੁਹਾਨੂੰ ਸ਼ੀਸ਼ਾ ਤਾਂ ਦਿਖਣ ਲੱਗਿਆ। ਇਹਨਾਂ ਦਾ ਯੁੱਧ ਨਸ਼ਿਆਂ ਦਾ ਵਿਰੁੱਧ ਦਮ ਤੋੜ ਗਿਆ ਜੀ, ਕਿਤੇ ਲੱਭ ਨਹੀਂ ਰਿਹਾ, ਹੈ ਨਾ। ਗੈਂਗਸਟਰਵਾਦ ਦੇ ਮਾਮਲੇ ਤੇ ਪਤਾ ਨਹੀਂ ਲੱਗਦਾ ਕਿ ਪੁਲਿਸ ਗੋਲੀ ਚਲਾ ਕੇ ਗੈਂਗਸਟਰਵਾਦ ਕਰ ਰਹੀ ਹੈ ਕਿ ਗੈਂਗਸਟਰਵਾਦ ਕਰ ਰਹੇ ਨੇ। ਇੱਕੋ ਤਰੀਕਾ ਕਰ ਰਿਹਾ, ਦੋਵੇਂ ਚੱਲ ਰਹੇ ਨੇ। ਫਿਰ ਕਾਨੂੰਨ ਤੇ ਸਰਕਾਰ ਦਾ ਤੇ ਗੈਂਗਸਟਰ ਦਾ, ਡਾਕੂਆਂ ਦਾ, ਚੋਰਾਂ ਦਾ ਫਰਕ ਕੀ ਹੈ ਜੀ? ਸਹੀ ਹੈ। ਪਰ ਪੰਜਾਬ ਦੀਆਂ ਕੰਧਾਂ ਤੇ ਜੇ ਲਿਖਿਆ ਜਾਵੇ ਕਿ ਚਿੱਟਾ ਸ਼ਰੇਆਮ ਇੱਧਰ ਮਿਲਦਾ ਹੈ, ਤੀਰ ਲਾ ਕੇ ਲਿਖਿਆ ਹੋਵੇ, ਇੱਕ ਪਿੰਡ ਦੇ ਵਿੱਚ 3-3 ਕੰਧਾਂ ਤੇ ਲਿਖਿਆ ਹੋਵੇ, ਤੇ ਫਿਰ ਤੀਰ ਨੂੰ ਪੁਲਿਸ ਨੂੰ ਜਾਣਾ ਚਾਹੀਦਾ ਸੀ ਕਿ ਕੰਧਾਂ ਵਾਲੇ ਪਾਸੇ ਨੂੰ ਭੱਜਣਾ ਚਾਹੀਦਾ ਸੀ। ਸਹੀ ਹੈ। ਪੁਲਿਸ ਕੰਧਾਂ ਦੇ ਉੱਤੇ ਉੱਚੀ ਫੇਰਨ ਆਈ, ਕੰਧਾਂ ਤੇ ਲਿਖਿਆ ਮਟਾਉਣ ਆਈ। ਲਿਖੇ ਮਟਾਉਣ ਨਾਲ ਮਤਲਬ ਕਿ ਚਿੱਟਾ ਮੁੱਕ ਜੂਗਾ? ਜੇ ਚਿੱਟੇ ਦਾ ਤੁਸੀਂ ਕਹਿੰਦੇ ਸਭ ਤੋਂ ਬੜਾ ਤਸਕਰ ਅਸੀਂ ਫੜ ਲਿਆ, ਫਿਰ ਉਹ ਤੋਂ ਬਾਅਦ ਚਿੱਟਾ ਰਹਿਣਾ ਹੀ ਨਹੀਂ ਚਾਹੀਦਾ ਸੀ ਪੰਜਾਬ 'ਚ ਜੀ। ਸਹੀ ਹੈ। ਜੇ ਤੁਸੀਂ ਚਿੱਟੇ ਵਾਲੇ ਦੇ ਘਰੇ ਬਲਡੋਜ਼ਰ ਚਲਾਤੇ, ਘਰ ਢਾਤੇ, ਫਿਰ ਤਾਂ ਚਿੱਟਾ ਦਿਖਣਾ ਹੀ ਨਹੀਂ ਚਾਹੀਦਾ ਸੀ ਪੰਜਾਬ 'ਚ। ਪਰ ਬਠਿੰਡਾ ਦਾ ਪਿੰਡ ਮੋੜ ਕਲਾਂ ਦੇ ਪਿੰਡ ਦੇ ਵਿੱਚ 3 ਕੰਧਾਂ ਦੇ ਉੱਤੇ ਸ਼ਰੇਆਮ ਲਿਖਿਆ ਹੋਇਆ ਕਿ ਜੀ ਇੱਧਰ ਚਿੱਟਾ ਸ਼ਰੇਆਮ ਮਿਲਦਾ ਹੈ ਜੀ। ਤੇ ਪੁਲਿਸ ਜਦੋਂ ਉਹਦੇ ਪਰ ਕੁੱਚੀ ਫੇਰਨ ਗਈ, ਪਿੰਡ ਦੀਆਂ ਬੀਬੀਆਂ ਨੇ ਘੇਰ ਲਈ ਪੁਲਿਸ, ਕਹਿੰਦੀ ਸ਼ਰਮ ਕਰੋ, ਇਹਨੂੰ ਮਟਾਉਣ ਆਇਓ ਜੀ। ਜਿਨ੍ਹਾਂ ਕੰਨੀ ਅਸੀਂ ਤੀਰ ਕਰਕੇ ਲਿਖਿਆ ਉਹਨਾਂ ਨੂੰ ਜਾ ਕੇ ਕਿਉਂ ਨਹੀਂ ਫੜਦੇ? ਸਹੀ ਗੱਲ। ਨਹੀਂ ਜੀ, ਰਾਉਂਡ ਅਪ ਕੀਤੇ ਆ ਜੀ, ਉਹਨਾਂ ਦੀ ਤਲਾਸ਼ੀ ਲੈ ਲਈ ਜੀ, ਘਰੇ ਕੁਛ ਨਹੀਂ ਮਿਲਿਆ ਜੀ। ਆਓ ਭਾਈ, ਜਦੋਂ ਦੱਸ ਕੇ ਆਉਂਗੇ ਤਾਂ ਥੋੜਾ ਕੁਛ ਮਿਲਦਾ ਹੁੰਦਾ, ਤੇ ਜੇ ਤੁਹਾਡਾ ਹਿੱਸਾ ਪੱਤਾ ਪਹਿਲਾਂ ਸਮੇਂ ਸਿਰ ਪਹੁੰਚਦਾ ਫਿਰ ਥੋੜਾ ਮਿਲਦਾ ਹੁੰਦਾ। ਸੋ ਇਹ ਸਰਕਾਰ ਕਮਿਸ਼ਨ ਤੇ ਚੱਲਣ ਵਾਲੀ ਸਰਕਾਰ ਹੈ। ਇਹ ਸਰਕਾਰ ਹਿੱਸੇਦਾਰੀ ਨਾਲ ਚੱਲਣ ਵਾਲੀ ਸਰਕਾਰ ਹੈ। ਜਦੋਂ ਸਰਕਾਰਾਂ ਹਿੱਸੇ ਪਾਉਣ ਲੱਗ ਜਾਣ ਜ਼ੁਲਮ ਦੇ ਵਿੱਚ, ਧੱਕੇਸ਼ਾਹੀ ਵਧੀਕੀ ਦੇ ਵਿੱਚ, ਫਿਰ ਅਮਨ ਕਾਨੂੰਨ ਦਾ ਰਾਜ ਨਹੀਂ ਹੁੰਦਾ, ਫਿਰ ਪੁਲਿਸ ਰਾਜ ਹੁੰਦਾ। ਤੇ ਪੁਲਿਸ ਰਾਜ ਦੇ ਵਿੱਚ ਫਿਰ ਇਹੋ ਜਿਹੇ ਤੀਰ ਲਾ ਕੇ ਲਿਖਣਾ ਪੈਂਦਾ ਲੋਕਾਂ ਨੂੰ। ਬਿਲਕੁਲ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।